अस्सलाम वालेकुम मित्रों प्याਰਿਓ ਕੀ ਹਾਲ ਹੈ ਤੁਹਾਡਾ। ਮੈਂ ਤੁਹਾਡਾ ਮਿੱਤਰ, ਤੁਹਾਡਾ ਮੇਲੀ, ਤੁਹਾਡਾ ਬੇਲੀ, ਤੁਹਾਡਾ ਸਭ ਦਾ ਸਾਂਝਾ ਆਬਜ਼ ਆ ਤੁਹਾਡੇ ਨਾਲ। ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਤੇ ਅੱਜ ਇੱਕ ਵਾਰੀ ਫੇਰ ਸਾਡੇ ਨਾਲ ਬੜੇ ਹੀ ਪਿਆਰੇ, ਬੜੇ ਹੀ ਮਿੱਠੇ ਜੀ ਨੇ ਸਾਡੇ ਨਾਲ, ਜਿਨ੍ਹਾਂ ਨੇ ਸਾਡੇ ਨਾਲ ਇੱਕ ਵੀਡੀਓ ਬਣਾਈ ਪਹਿਲੇ। ਤੇ ਹੁਣ ਤੱਕ ਲੋਕ ਜਿਹੜੇ ਨੇ ਪਿਛਲੇ ਕੋਈ ਹਫਤੇ ਡੇਢ ਹਫਤੇ ਤੋਂ ਜਦੋਂ ਦੀ ਇਹਨਾਂ ਦੀ ਵੀਡੀਓ ਅਪਲੋਡ ਹੋਈ ਹੈ ਤੇ ਸਾਰੇ ਮਿੱਤਰ ਪਿਆਰੇ ਪੁੱਛਦੇ ਨੇ ਕਿ ਬਾਬਾ ਰੌਣਕੀ ਕਿਹੜਾ ਹੈ, ਆ ਕਿੱਥੋਂ ਲਿਆਂਦਾ ਹੈ, ਕਿੱਥੋਂ ਲੱਭਿਆ। ਤੇ ਅੱਜ ਫੇਰ ਅਸੀਂ ਉਹਨਾਂ ਨੂੰ ਕਾਬੂ ਕੀਤਾ ਹੈ ਤੇ ਲੱਭ ਕੇ ਅਸੀਂ ਲੈ ਉਹਨਾਂ ਨੂੰ ਆਪਦੇ ਨਾਲ। अस्सलाम वालेकुम जी। वालेकुम सलाम जी। की हाल है जी बाबा जी? अल्लाह का शुक्र है, सब खैर है जी। ਤੇ ਲਓ ਜੀ ਬਾਬਾ ਰੌਣਕੀ ਸਾਡੇ ਨਾਲ, ਅਸੀਂ ਇਹਨਾਂ ਨੂੰ ਨਵਾਂ ਨਾਮ ਦੇਤਾ ਹੈ। ਤੇ ਨਾਮ ਵੈਸੇ ਇਹਨਾਂ ਦਾ ਵੈਸੇ ਵੀ ਬੜਾ ਸੋਹਣਾ ਹੈ। ਤੇ ਅਸਲ ਜਿਹੜਾ ਬੰਦਾ ਆਪਣਾ ਰੌਣਕ ਲਾਈ ਰੱਖੇ ਨਾ, ਗੱਪਸ਼ਪ, ਤੇ ਇਹਨਾਂ ਨੇ ਆ ਨਹੀਂ ਵੇਖਣਾ ਮੇਰੇ ਕੋਲੇ ਕੋਈ ਛੋਟਾ ਬੈਠਾ ਹੈ ਜਾਂ ਵੱਡਾ ਬੈਠਾ ਹੈ। ਛੋਟਿਆਂ ਦੇ ਨਾਲ ਛੋਟੇ ਨੇ ਤੇ ਵੱਡਿਆਂ ਦੇ ਨਾਲ ਵੱਡੇ ਨੇ, ਸਿਆਣਿਆਂ ਨਾਲ ਸਿਆਣੀਆਂ ਗੱਲਾਂ ਵੀ ਬੜੀਆਂ ਕਰਦੇ ਨੇ। ਜੇ ਕੋਈ ਪਰਿਆਂ ਪੰਚਾਇਤ ਵਾਲਾ ਕੋਈ ਇਦਾਂ ਦਾ ਰੌਲਾ ਹੋਵੇ ਤੇ ਉਹ ਵੀ ਬਾਬਾ ਜੀ ਬੜੇ ਸੋਹਣੇ ਤਰੀਕੇ ਨਾਲ ਨਿਬੇੜਦੇ ਨੇ। ਤੇ ਮੇਰੇ ਖਿਆਲ ਹੈ ਕਿ ਮੈਚੁਰ ਹੁੰਦਾ ਹੀ ਉਹ ਪਰਸਨ ਹੈ ਉਹ ਜਿਸ ਏਜ ਲੈਵਲ ਦੇ ਲੋਕਾਂ ਨਾਲ ਬੈਠੇ, ਉਹਨਾਂ ਨਾਲ ਘੁਲ ਮਿਲ ਜਾਵੇ, ਉਹਨਾਂ ਨੂੰ ਓਪਰਾ ਫੀਲ ਨਾ ਹੋਵੇ। ਤੇ ਐਸਾ ਹੀ ਮਿੱਠਾ ਜਿਹਾ ਇੱਕ ਜੀ ਸਾਡੇ ਨਾਲ। ਹਾਂਜੀ ਸੁਣਾਓ, ਸਭ ਵਧੀਆ? हाँ जी, सब ठीक है, वधिया। असल दे विच ना गल ये है कि ਹਾਂ हुण साडे दी गल सारी भुल गए। ਹਾਂ ਅਸੀਂ ਨਾ ਤਿੰਨ ਭਾਈ ਸੀਗੇ। ਹਾਂ ਸਾਡੇ ਵਾਲ ਦੀ ਪਹਿਲੀ ਸ਼ਾਦੀ ਸੀ, ਹਾਂ। ਸਾਡੇ ਵਾਲ ਦਾ ਫੌਤ ਹੋ ਗਈ। ਜੀ। ਉਦੋਂ ਮਾਂ-ਬਾਪ ਪੰਜਾਬੀ ਚੱਲਦੀ ਸੀਗੀ। ਹਾਂ ਇਹ ਇਹੀ ਸਮਝਾਉਂਦੇ ਸੀ ਕਿ ਬੜਾ ਤੇਰਾ ਬਾਈ ਲੱਗਦਾ ਹੈ। ਹਾਂ ਛੋਟਾ ਭਾਈ ਮੈਨੂੰ ਬਾਈ ਕਹਿ ਕੇ ਬੁਲਾਉਂਦਾ ਸੀਗਾ। ਅਸੀਂ ਨਿੱਕੇ ਨਿੱਕੇ ਹੁੰਦੇ ਸੀਗੇ। ਹਾਂ। ਉਹਦੀ ਵਜ੍ਹਾ ਨਾਲ ਫਿਰ ਸਕੂਲ ਦਾਖਲ ਹੋ ਗਏ, ਲੋਕ ਮੈਨੂੰ ਬਾਈ ਰਸ਼ੀਦ ਕਹਿਣ ਲੱਗ ਪਏ। ਅੱਛਾ ਔਰ ਫਿਰ ਅੱਜ ਮੇਰੇ ਲੋਕ ਰਿਸ਼ਤੇਦਾਰ ਆ ਜੀ, ਜੋ ਘਰ ਮੇਰੇ ਜਿਹੜੇ ਨਾ ਬਾਈ ਰਸ਼ੀਦ ਦੇ ਨਾਂ ਤੇ ਮੈਨੂੰ ਲੋਕ ਜਾਣਦੇ ਆ। ਹਾਂ ਹਾਂ ਤੇ ਸਾਨੂੰ ਵੀ ਚਾਹੀਦਾ ਵੀ ਹੁਣ ਆਪਣਾ ਭਾਈਜਾਨ ਮੰਮਾ ਡੈਡੀ ਚੱਲ ਪਏ ਹਾਂ ਹੈ, ਹੁਣ ਨਹੀਂ ਉਹ ਚਾਸ ਨਹੀਂ ਹੈ ਨਹੀਂ ਹਾਂ ਜਿਹੜੀ ਆਪਣੀ ਪੰਜਾਬੀ ਜ਼ੁਬਾਨ ਚਾਸ ਨਹੀਂ ਹੈਗੀ ਹੈ ਨਾ, ਮੁਹੱਬਤ ਪਿਆਰ ਹੈ, ਹਾਂ। ਉਹ ਮੰਮਾ ਡੈਡੀ ਚ ਹੈ ਨਹੀਂ, ਆਪਣਾ ਕਲਚਰ ਨਹੀਂ ਨਾ ਹੈਗਾ। ਅੱਛਾ, ਮੈਂ ਆਪਣੇ ਮਿੱਤਰ ਪਿਆਰਿਆਂ ਨੂੰ ਦੱਸਦਾ ਜੀ ਕਿ ਪੰਜਾਬੀ ਦਾ ਬੜਾ ਪ੍ਰਚਾਰ ਕਰਦੇ ਨੇ ਔਰ ਪੰਜਾਬੀ ਬੋਲੀ ਦੇ ਨਾਲ ਬੜਾ ਹੀ ਪਿਆਰ ਕਰਦੇ ਨੇ। ਔਰ ਬੜਾ ਸਾਡੀ ਕੈਮਰੇ ਤੋਂ ਇਲਾਵਾ ਵੀ ਨਾ ਸਾਡੀ ਇਹਨਾਂ ਜਦੋਂ ਗੱਪਸ਼ਪ ਹੁੰਦੀ ਹੈ ਤੇ ਹਮੇਸ਼ਾ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਯਾਰ ਪੰਜਾਬੀ ਜਿਹੜੀ ਹੈ ਇਸ ਬੋਲੀ ਨੂੰ ਕਿੰਨਾ ਅਸੀਂ ਪ੍ਰਮੋਟ ਕਰ ਸਕਦੇ ਹਾਂ, ਜਿਹੜੀ ਹੁਣ ਬਿਲਕੁਲ ਖਤਮ ਹੋਣ ਦੇ ਬਰਾਬਰ ਹੈ। ਉਸ ਬੋਲੀ ਵਾਸਤੇ ਆਪਦੇ ਆਲ ਦੁਆਲ ਛੋਟਾ ਛੋਟਾ ਕੰਮ ਕਰਦੇ ਰਹਿੰਦੇ ਨੇ। ਤੇ ਮੈਂ ਸਮਝਦਾ ਕਿ ਬੜੀ ਵੱਡੀ ਗੱਲ ਹੈ, ਪੰਜਾਬੀ ਦਾ ਬੜੇ ਪਿਆਰ ਕਰਨ ਵਾਲੇ ਜੀ ਨੇ ਜੀ। ਹਾਂਜੀ, ਤੇ ਪੰਜਾਬੀਆਂ ਨੂੰ ਬੋਲਣੀ ਚਾਹੀਦੀ ਹੈ ਪੰਜਾਬੀ। ਗੱਲ ਬਾਬਾ ਬਾਰਿਸ਼ ਹੈ, ਹਾਂ ਉਹਨਾਂ ਨੇ ਹੀਰ ਦੀ ਕਿਤਾਬ ਲਿਖੀ ਹੈ। ਉਹ ਕਿਉਂ ਮਸ਼ਹੂਰ ਜ਼ਿਆਦਾ ਹੋਈ ਹੈ? ਹਾਂ ਉਹ ਇਸ ਵਜ੍ਹਾ ਮਸ਼ਹੂਰ ਹੋਈ, ਉਹਨਾਂ ਨੇ ਨਾ ਉਹ ਕਲਚਰ, ਉਹਨਾਂ ਰਹਿਣ ਸਹਿਣ ਬਿਆਨ ਕੀਤਾ ਹੈ। ਹਾਂ ਜਿਵੇਂ ਲੋਕ ਰਹਿੰਦੇ ਸੀ, ਜੋ ਮੁਹਾਵਰਾ ਸੀ ਉਹਨਾਂ ਦਾ, ਹਾਂ ਉਹੀ ਬੋਲੀ ਉਹਨਾਂ ਦੀ। ਹਾਂ ਉਹਨਾਂ ਨੇ ਬੋਲੀ 'ਚ ਕਿਤਾਬ ਲਿਖੀ। ਉਹਨਾਂ ਦਾ ਅਸਲ ਮਕਸਦ ਹੀਰਾਂ ਦੀ ਕਿਤਾਬ ਲਿਖਣ ਦਾ ਇਹ ਸੀਗਾ ਕਿ ਉਹਨਾਂ ਨੇ ਦੀਨ ਦੀ ਖਿਦਮਤ ਕੀਤੀ ਹੈ। ਕੁਰਾਨ ਦੇ ਬੜੀਆਂ ਆਇਤਾਂ ਲਿਖੀਆਂ, ਮੁਹੱਬਤ ਪਿਆਰ ਜਿਵੇਂ ਉਹਨਾਂ ਨੇ ਬਿਆਨ ਕੀਤਾ ਹੈ ਹੀਰਾਂ ਦਾ। ਹਾਂ ਉਹਨਾਂ ਨੇ ਫਰਮਾਇਆ ਵੀ ਇਵੇਂ ਤੁਹਾਡਾ ਮੁਹੱਬਤ ਪਿਆਰ ਜਿਹੜਾ ਸੀ ਨਾ ਆਪਸ ਵਿੱਚ ਦੀਨ ਨਾ ਹੋਣਾ ਚਾਹੀਦਾ। ਉਹਨਾਂ ਨੇ ਦੀਨ ਗੱਲ ਇਸ ਤਰ੍ਹਾਂ ਅਜੀਜ਼ ਅੰਦਾਜ਼ ਨਾਲ ਦੀਨ ਦੀ ਖਿਦਮਤ ਕੀਤੀ ਹੈ। ਉਹਨਾਂ ਨੇ ਹਜ਼ਰਤ ਇਮਾਮ ਹਸਨ ਹੁਸੈਨ ਦਾ ਜਿਹੜਾ ਨਾ ਉਹ ਬਿਆਨ ਵੀ ਲਿਖਿਆ, ਜਦੋਂ ਹੀਰਾ ਦਾ ਮਿਲ ਨਹੀਂ ਸਕੇ, ਤਕਦੀਰ ਨੇ ਨਹੀਂ ਨਾ ਮਿਲਣ ਦਿੱਤਾ। ਜੀ 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 ਜੀ। ਉੱਥੋਂ ਲਿਖਦੇ ਆ ਨਾ, ਹੋਣੀ ਜਿਹੜੀ ਆਪਾਂ ਕਹਿੰਦੇ ਤਕਦੀਰ, ਹਾਂ ਪੰਜਾਬੀ ਚ ਹੋਣੀ ਕਹਿੰਦੇ। ਹੋਣੀ, ਹੋਣੀ ਨੂੰ ਕੌਣ ਟਾਲ ਸਕਦਾ? ਕੋਈ ਟੁੱਟਦਾ। ਹੁਣ ਅੱਗੇ ਬੁੜੀਆਂ ਗੱਲ ਕਹਿੰਦੇ ਵੀ ਹੋਣੀ ਤੇ ਜਾਣਾ ਇੱਧਰ। ਹਾਂ ਬੱਚੇ ਲੜਦੇ ਨਾ, ਹੋਣੀ ਜਾਣਾ ਕਿਉਂ ਲੜਦੇ ਆ? ਹਾਂ ਹਾਂ। ਉਹ ਬਜ਼ੁਰਗ ਲਿਖਦੇ ਆ, ਹੋਣੀ ਹਸਨ ਹੁਸੈਨ ਇਮਾਮ ਪੁੱਠੇ ਤੇ ਹੋਣੀ ਕਰਦੀ ਬਹੁਤ ਖਰਾਬੀਆਂ ਜੀ, ਅਲੀ ਜਿਆਂ ਨੂੰ ਕਤਲ ਗੁਲਾਮ ਕੀਤਾ, ਖਬਰ ਮੂਲ ਨਾ ਹੋਇਆ ਸੁਹਾਬੀਆਂ ਜੀ। ਸਹੀ ਕਰ। ਇਹ ਤਕਦੀਰ ਦੇ ਸਾਰੇ ਕੰਮ ਸਾਰੇ ਤਕਦੀਰ ਦੇ। ਗੱਲ ਉਹੀ ਹੈ ਬਾਬਾ ਜੀ ਕਿ ਜਦੋਂ ਤੁਸੀਂ ਆਪਦੀ ਜ਼ੁਬਾਨ ਦੇ ਵਿੱਚ ਆਪਦੀ ਬੋਲੀ 'ਚ ਕੋਈ ਗੱਲ ਸਮਝਾਓਗੇ ਨਾ, ਉਹ ਛੇਤੀ ਸਮਝ ਆਉਂਦੀ ਹੈ, ਜਲਦੀ ਸਮਝ ਆਉਂਦੀ ਹੈ। ਹੁਣ ਆਹੀ ਗੱਲ ਜਿਹੜੀ ਤੁਸੀਂ ਕਹੀ ਹੈ ਪੀਰ ਵਾਰਿਸ ਸ਼ਾਹ ਹੋਰਾਂ ਦੀ, ਮੈਂ ਤੁਹਾਨੂੰ ਇੰਗਲਿਸ਼ ਚ ਟ੍ਰਾਂਸਲੇਟ ਕਰਕੇ ਸੁਣਾ ਦਿਆਂ, ਤੁਹਾਨੂੰ ਕੀ ਪਤਾ ਵੀ ਮੈਂ ਕੀ ਕਿਹਾ? ਦਿਲ ਚ ਨਹੀਂ ਉਤਰਦੀ ਨਾ। ਬੜੀ ਵੱਡੀ ਸੋਹਣੀ ਗੱਲ ਕਿ ਦਿਲ ਚ ਨਹੀਂ ਉਤਰਦੀ। ਆਪ ਦੀ ਬੋਲੀ ਜਿਹੜੀ ਹੈ ਉਹ ਸਿੱਧੀ ਦਿਲ ਚ ਆ ਕੇ ਵੱਜਦੀ ਹੈ। ਹੁਣ ਅੱਲਾ ਨੇ ਆਪਣੀ ਮਖਲੂਕ ਨਾਲ ਵਾਅਦਾ ਕੀਤਾ ਹੈ, ਮੈਂ ਹਰ ਬੰਦੇ ਨੂੰ ਉਦੋਂ ਮੌਤ ਦੇਣੀ ਹੈ ਜਦ ਤੱਕ ਮੈਂ ਆਪਣਾ ਪੈਗਾਮ ਉਹ ਬੰਦੇ ਨੂੰ ਪਹੁੰਚਾ ਨਾ ਦੇਵਾਂ। ਰੱਬ ਰਸੂਲ ਦਾ ਪੈਗਾਮ ਨਾ ਹਰ ਬੰਦੇ ਤੱਕ ਪਹੁੰਚਦਾ ਹੈ। ਦੀਨ ਆਪਣਾ ਨਾਜ਼ਿਲ ਹੋਇਆ ਹੈ ਅਰਬੀ ਦੇ ਵਿੱਚ, ਤੇ ਅੱਲਾ ਦੀ ਜ਼ਾਤ ਨੇ ਇਹ ਤਰਜਮਾਨ ਪੰਜਾਬੀ ਚ ਸਿੰਧੀ ਚ ਪੈਦਾ ਕਰ ਦਿੱਤੇ ਹੈ। ਹੁਣ ਜਿਹੜੇ ਪੰਜਾਬ ਦੇ ਬਜ਼ੁਰਗ, ਉਹਨਾਂ ਨੇ ਬੜੀ ਦੀਨ ਦੀ ਖਿਦਮਤ ਕੀਤੀ ਹੈ, ਬੜੀਆਂ ਸੋਹਣੀਆਂ ਗੱਲਾਂ ਉਹਨਾਂ ਨੇ ਕੀਤੀਆਂ, ਆਪਣੇ ਆਪ ਨੂੰ ਬਟਾਇਆ ਉਹਨਾਂ ਨੇ। ਹਾਂ, ਅਰਬੀ ਲੋਕ ਜਦੋਂ ਨਬੀ ਪਾਕ ਕੁਰਾਨ ਪਾਕ ਪੜ੍ਹਦੇ ਸੀਗੇ, ਉਹ ਸੁਣਦੇ ਸੀ, ਰੋਂਦੇ ਸੀਗੇ, ਉਹਨੂੰ ਸਮਝ ਆਉਂਦੀ ਸੀਗੀ।
ਜੋ ਆਪਾਂ ਪੰਜਾਬੀ 'ਚ ਕੋਈ ਕਰਾਉਂਦੇ ਆ ਤਾਂ ਤਰਜਮਾ ਬਜ਼ੁਰਗਾਂ ਨੇ ਕੀਤਾ, ਆਪਾਂ ਕਰਾਂਗੇ ਤਾਂ ਆਪਾਂ ਦੀ ਗੱਲ ਉਵੇਂ ਠੁੱਕੂਗੀ ਜਿਵੇਂ ਅੱਗੇ ਠੁੱਕਦੀ ਸੀ। ਲਓ ਜੀ, ਬਹੁਤ ਵੱਡੀ ਗੱਲ ਕਿ ਅਰਬੀ ਜਦੋਂ ਪੜ੍ਹਦੇ ਸੀ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ, ਜਦੋਂ ਨਾਜ਼ਲ ਹੋਈ, ਅੱਜ ਦੇਖੋ ਸਾਡੇ ਰਿਲੀਜਨ ਦਾ ਮਸਲਾ ਵੀ ਹੈ ਔਰ ਬੜੀ ਅਹਿਮ ਗੱਲ ਕੀਤੀ ਹੈ ਨਾ, ਜਿਹਦੇ ਉੱਤੇ ਅੱਜ ਤੱਕ ਅਸੀਂ ਗੌਰ ਨਹੀਂ ਕੀਤਾ, ਸਾਡੇ ਵੱਡਿਆਂ ਨੇ ਗੌਰ ਨਹੀਂ ਕੀਤਾ, ਸਾਡੇ ਮੌਲਾਨਾ ਸਾਹਿਬ ਨੇ ਉਹਨਾਂ ਨੇ ਗੌਰ ਨਹੀਂ ਕੀਤਾ ਕਿ ਅਰਬੀ ਦੇ ਵਿੱਚ ਕੁਰਾਨ ਪਾਕ ਨਾਜ਼ਲ ਹੋਇਆ। ਜਦੋਂ ਪੜ੍ਹਦੇ ਸੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ, ਸਹਾਬਾ ਇਕਰਾਮ ਪਿੱਛੇ ਰੋਂਦੇ ਸੀ ਸੁਣ ਕੇ, ਕਿਉਂਕਿ ਸਮਝ ਆਉਂਦੀ ਸੀ ਨਾ, ਕੁਫਾਰ ਵੀ ਰੋਂਦੇ ਸੀ, ਜ਼ੁਬਾਨ ਅਰਬੀ ਸੀ ਨਾ, ਅਰਬੀ ਸੀ, ਹਾਂ। ਅਰਬੀ ਜ਼ੁਬਾਨ ਉਹਨਾਂ ਦੀ ਆਪਦੀ ਜ਼ੁਬਾਨ ਸੀ, ਦਿਲ ਤੇ ਉਤਰਦੀ ਸੀ ਗੱਲ, ਉਤਰਦੀ ਤੇ ਸੀ। ਜਦੋਂ ਬਾਬਿਆਂ ਨੇ ਪੰਜਾਬੀ ਦੇ ਵਿੱਚ ਕੋਈ ਲਿਖੀ ਹੈ, ਹਦੀਸਾਂ ਨੂੰ ਆਪਣੇ ਸ਼ੇਅਰਾਂ 'ਚ ਲਿਖ ਦਿੱਤਾ, ਉਹਨਾਂ ਦੇ ਮਫਹੂਮ ਨੂੰ, ਉਹ ਸਾਰੀਆਂ ਗੱਲਾਂ ਕਹਿਦੀਆਂ, ਉਹ ਸਾਡੇ ਦਿਲ ਤੇ ਠੁਕਦੀਆਂ। ਉਹ ਠੁਕਣਗੀਆਂ ਉਦੋਂ ਜਦੋਂ ਸਾਨੂੰ ਪੰਜਾਬੀ ਪੜ੍ਹਨੀ ਆਉਂਦੀ ਹੋਏਗੀ, ਪੜ੍ਹਨੀ ਆਉਂਦੀ, ਸਾਨੂੰ ਤੇ ਪੜ੍ਹਨੀ ਨਹੀਂ ਆਉਂਦੀ। ਦੀਨ ਸਮਝਾਂਗੇ ਤੇ ਅਸੀਂ, ਮਤਲਬ ਸਾਨੂੰ ਨਾ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ। ਇਹੀ ਬਜ਼ੁਰਗਾਂ ਦਾ ਦਰਸ ਹੈ। ਜਿੰਨੇ ਬਜ਼ੁਰਗ ਵਾਰਿਸ ਸ਼ਾਹ ਹੋ ਗਏ, ਹਜ਼ਰਤ ਵਾਰਿਸ ਸ਼ਾਹ ਹੋ ਗਏ, ਮੀਆਂ ਮੁਹੰਮਦ ਬਖਸ਼ ਹੋ ਗਏ, ਜਿੰਨੇ ਬਾਬਾ ਫਰੀਦੁੱਦੀਨ, ਉਹਨਾਂ ਨੇ ਇਹੀ ਸਮਝਾਈ ਗੱਲ ਵੀ ਤੁਸੀਂ ਨਾ ਥੋੜਾ ਰਹਿਣ ਸਹਿਣ, ਉਹਨਾਂ ਦਾਵਤ ਦੇਖੋ। ਮੀਆਂ ਮੁਹੰਮਦ ਬਖਸ਼ ਲਿਖਦੇ ਆ, ਦੇਖੇ, ਜੋ ਕੁਝ ਮੰਗਣਾ ਹੈ ਰੱਬ ਤੋਂ ਮੰਗ ਲੈ, ਜੋ ਕੁਝ ਮੰਗਣਾ ਹੈ ਰੱਬ ਤੋਂ ਮੰਗ ਲੈ, ਬੰਦੇ ਨੂੰ ਕੀ ਕਹਿਣਾ, ਰਹਿਮਤ ਦੇ ਸਮੁੰਦਰ ਛੱਡ ਕੇ ਕਤਰੇ ਤੋਂ ਕੀ ਲੈਣਾ। ਵਾਹ 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 ਵਾਹ। ਉਹ ਜਿੱਥੇ ਸਮੁੰਦਰ ਤੇਰੇ ਕੋਲ ਹੈ, ਤੂੰ ਕਤਰੇ ਦੇ ਪਿੱਛੇ ਕਿਉਂ ਭੱਜਿਆ ਫਿਰਦਾ? ਮੰਗਤ ਕੋਲੋਂ ਮੰਗਣ ਵਾਲਾ ਰਵੇ ਹਮੇਸ਼ਾ ਖਾਲੀ, ਉਸ ਕੀ ਕਰਨਾ ਦਾਨ ਮੁਹੰਮਦ ਜਿਹੜਾ ਆਪ ਸਵਾਲੀ। ਵਾਹ। ਇਹ ਤਾਂ ਬੰਦਾ ਆਪਣੀ ਔਲਾਦ ਵਾਸਤੇ, ਬੀਵੀ ਬੱਚਿਆਂ ਵਾਸਤੇ ਕਿੰਨੇ ਕਿੰਨੇ ਜ਼ੁਲਮ ਕਰਦਾ ਹੈ। ਪੰਜਾਬੀ 'ਚ ਪਾਪ ਕਹਿੰਦੇ ਹਾਂ। ਬੰਦਾ ਬੜੇ ਜ਼ੁਲਮ, ਬੰਦੇ ਪਾਪ ਕਰਦਾ, ਮੇਰੇ ਬੀਵੀ ਬੱਚੇ, ਉਹ ਫਿਰ ਜਦੋਂ ਬੰਦਾ ਮਰ ਜਾਂਦਾ, ਮਰੇ ਬੰਦੇ ਨੂੰ ਮੁਖਾਤਬ ਬਾਬਾ ਜੀ ਕਰਦੇ ਆ। ਕੀ ਆਂਦੇ ਇਹ, ਜਿਨ੍ਹਾਂ ਦੀ ਖਾਤਰ ਤੂੰ ਪਾਪ ਕਮਾਏ, ਜਿਨ੍ਹਾਂ ਦੀ ਖਾਤਰ ਤੂੰ ਪਾਪ ਕਮਾਏ, ਅੱਜ ਕਿੱਥੇ ਨੇ ਉਹ ਘਰ ਦੇ, ਪੈਰ ਪਸਾੜ ਪਿਓ ਵਿੱਚ ਵੇੜੇ ਤੇ ਕੱਢੋ ਕੱਢੋ ਕਰ ਦੇ। ਬਿਲਕੁਲ ਐਂਦੇ ਹੀ ਅਸੀਂ ਹਕੀਕਤ ਤੋਂ ਦੂਰ ਬਹੁਤ ਦੂਰ ਹੈ। ਹਕੀਕਤ ਵੱਲ ਸਾਡਾ ਧਿਆਨ ਨਹੀਂ ਜਾਂਦਾ, ਅਸੀਂ ਅੱਖਾਂ ਮੀਟੀਆਂ, ਜਿਵੇਂ ਉਹ ਕਬੂਤਰ ਨਾ ਅੱਖਾਂ ਬੰਦ ਕਰ ਲੈਂਦਾ ਬਿੱਲੀ ਨੂੰ ਵੇਖ ਕੇ, ਮੌਤ ਨੂੰ ਯਾਦ ਨਹੀਂ ਕਰਦੇ। ਹੁਣ ਬੰਦੇ ਕਿਵੇਂ ਮਰੀ ਜਾਂਦੇ ਆ। ਸਹੀ ਸਹੀ ਸਹੀ। ਚੰਗਾ ਭਲਾ ਬੰਦਾ ਸੌਂਦਾ, ਸੁਬਾਹ ਸਫ਼ਰ ਕਰਦੇ ਬੰਦੇ ਅਟੈਕ ਹੋ ਜਾਂਦੇ ਆ। ਇਹ ਇਨਸਾਨ ਨੂੰ ਨਾ, ਇਹ ਆਪਣੀ ਕਬਰ ਯਾਦ ਕਰਨੀ, ਇਹਦੇ ਰਿਜ਼ਕ ਹਲਾਲ ਕੇ ਬਹੁਤ ਮੁਹੱਬਤ ਪਿਆਰ ਨਾਲ ਰਹੋ, ਆਗੇ ਸਾਹਮਣੇ ਕਿ ਨਹੀਂ ਅੱਲਾ ਫਿਰ ਰਾਜ਼ੀ ਹੁੰਦਾ, ਦੀਨ ਵੀ ਬਣੇ ਤੇ ਦੁਨੀਆ ਵੀ ਬਣੇ। ਦੋਵੇਂ ਚੀਜ਼ਾਂ ਚਮਕਣੀਆਂ ਚਾਹੀਦੀਆਂ ਇਨਸਾਨ। ਸਹੀ ਕਹਿੰਦੇ। ਦੁਨੀਆਦਾਰੀ ਦੇ ਵਿੱਚ ਕਹਿੰਦੇ ਕਿ ਐਵੇਂ ਹੈ ਕਿ ਜਿਵੇਂ ਉਹ ਖਾਰਦਾਰ ਝਾੜੀਆਂ ਨੇ ਦੋਨੇ ਪਾਸੇ ਤੇ ਕਠਨ ਰਸਤਾ ਹੈ, ਤੇ ਇੱਥੋਂ ਆਪਣਾ ਬਚਾ ਕੇ ਲੰਘਣਾ ਹੈ। ਹਾਂ ਬਿਲਕੁਲ। ਜੇ ਤੁਹਾਡੀ ਕਿਸੇ ਨੂੰ ਲੋੜ ਹੈ, ਤੁਸੀਂ ਕਿਸੇ ਵਾਸਤੇ ਆਸਾਨੀਆਂ ਪੈਦਾ ਕਰ ਸਕਦੇ ਹੋ, ਤੇ ਆਸਾਨੀਆਂ ਪੈਦਾ ਕਰਨੀਆਂ ਚਾਹੀਦੀਆਂ ਨੇ, ਬਹੁਤ ਸਾਰੀਆਂ ਪੈਦਾ ਕਰਨੀਆਂ ਚਾਹੀਦੀਆਂ। ਕੋਈ ਮੁਸ਼ਕਲ ਚ ਉਹਨੂੰ ਦੇਖ ਕੇ ਹੱਸੋ ਨਾ, ਉਹਦਾ ਮਜ਼ਾਕ ਨਾ ਲਾਓ, ਤੇ ਉਹਦੀ ਮੁਸ਼ਕਲ ਦਾ ਹੱਲ ਤਲਾਸ਼ ਕਰੋ। ਅਸਲ ਵਿੱਚ ਜਿਹੜਾ ਦਰਦ ਦਿਲ ਇਨਸਾਨ ਤੋਂ ਹੋਣਾ ਚਾਹੀਦਾ, ਰਹਿਮ ਦਿਲੀ ਹੋਣਾ ਚਾਹੀਦਾ। ਨਹੀਂ ਪਰ ਮੈਂ ਰਹਿਮ ਦਿਲੀ ਬਿਨਾਂ ਨਮਾਜ਼ ਤੇ ਰਹਿਮ ਦਿਲੀ, ਜਿਹੜਾ ਬੰਦਾ ਨਮਾਜ਼ ਪੜ੍ਹਦਾ ਰਹਿਮ ਦਿਲੀ, ਉਹਦੀ ਨਮਾਜ਼ ਨਹੀਂ ਕਿਸੇ ਕੰਮ ਦੀ। ਜਿਹੜਾ ਬੰਦਾ ਰਹਿਮ ਦਿਲ ਨਮਾਜ਼ ਪੜ੍ਹਦਾ ਉਹ ਵੀ ਨਹੀਂ। ਰਹਿਮ ਦਿਲੀ ਤੋਂ ਬਿਨਾਂ ਗੱਲ ਨਹੀਂ ਬਣਦੀ। ਹਕੂਕੁਲ ਇਬਾਦ ਨੇ ਨਾ, ਜਿਹੜੇ ਹਕੂਕੁਲ ਇਬਾਦ ਜ਼ਰੂਰੀ ਹੈ, ਉਹ ਜ਼ਰੂਰੀ ਹੈ। ਅੱਲਾ ਦੇ ਜਿਹੜੇ ਹਕੂਕ ਨੇ ਨਾ, ਉਹ ਤੇ ਅੱਲਾ ਚਾਹੇ ਤੇ ਆਪਣੀ ਮਰਜ਼ੀ ਨਾਲ ਮਾਫ ਕਰ ਦੇਵੇ। ਤੇ ਜਿਹੜਾ ਤੁਸੀਂ ਮੇਰੇ ਨਾਲ ਘਾਟਾ ਵਾਧਾ ਕੀਤਾ ਹੈ ਜਾਂ ਕਿਸੇ ਹੋਰ ਨਾਲ ਤੁਸੀਂ ਕੋਈ ਜ਼ੁਲਮ ਕੀਤਾ ਹੈ, ਉਹ ਜਿੰਨੀ ਦੇਰ ਤੱਕ ਉਸ ਬੰਦੇ ਨੇ ਮਾਫ ਨਹੀਂ ਕਰਨਾ, ਤੁਹਾਡੀ ਛੋਟੀ ਕੋਈ ਨਹੀਂ। ਇੱਕ ਮੀਆਂ ਨੂੰ ਦਰਸੇ ਘੋੜ ਦਿੰਦੇ ਆ, ਜਿਹਨੇ ਜ਼ੂ ਮੈਨੀ ਗੱਲ ਹੈ। ਸਾਰੀ ਉਮਰ ਗੁਜ਼ਾਰੀ ਪੇਕੇ, ਸਾਰੀ ਉਮਰ ਗੁਜ਼ਾਰੀ ਪੇਕੇ, ਆਖਰ ਸੋਰੇ ਜਾਣਾ, ਮਾਂ ਤੇ ਲੱਖਾਂ ਪੜਦੇ ਕੱਜਦੀ, ਹੁਣ ਸੱਸ ਕੱਜੇ ਤੇ ਜਾਣਾ। ਸਹੀ ਗੱਲ ਹੈ ਕਿ ਮਾਵਾਂ ਮਾਵਾਂ ਧੀਆਂ ਨਾਲ ਕਿੰਨਾ ਪਿਆਰ ਕਰਦੀਆਂ। ਮਾਵਾਂ ਦਾ ਕੰਮ ਹੈ ਧੀਆਂ ਪਰਾਈਆਂ ਨੂੰਹਾਂ ਨਾਲ ਬੜਾ ਪਿਆਰ ਕਰਨਾ, ਨਸਲ ਚੱਲਣੀ ਹੈ। ਬਿਲਕੁਲ। ਤੇ ਮੁਆਸ਼ਰੇ ਜਿਹੜਾ ਵਿਗਾੜ ਪੈਂਦੇ ਨੇ, ਦੋ ਸੱਸ ਦੀ ਲੜਾਈ ਕਿ ਹਕੂਕ ਦੀ ਲੜਾਈ ਹੈ। ਧੀਆਂ ਵਿਆਹ ਧੀਆਂ ਆਪਣੇ ਘਰ ਚਲੀਆਂ ਗਈਆਂ, ਉਹਨਾਂ ਦਾ ਕੰਮ ਹੈ ਉੱਥੇ ਆਪਣੀ ਹੁਕੂਮਤ ਕਰਨਾ। ਮਾਪਿਆਂ ਦਾ ਘਰ ਹੈ, ਉੱਥੇ ਨੂੰਹਾਂ ਆ ਗਈਆਂ, ਉਸ ਹੁਕੂਮਤ ਕਾਇਮ ਨੂੰਹਾਂ ਦੀ ਹੋਣੀ ਚਾਹੀਦੀ ਹੈ। ਤੇ ਇਨਸ਼ਾਅੱਲਾ ਅੱਲਾਹ ਤੋਂ ਵਿਗਾੜ ਪੈਂਦੇ ਨਹੀਂ। ਮੁਹੱਬਤ ਪੈਨ ਮਿਲ ਜੂਗਾ, ਰਹੋਗੇ ਤੁਸੀਂ ਅੱਲਾਹ ਚਾਹੇ, ਜੇ ਤੁਸੀਂ ਅੱਲਾਹ ਦੇ ਰਸੂਲ ਦੇ ਰਸਤੇ ਤੇ ਮੁਤਾਬਕ ਚੱਲੋਗੇ। ਸਹੀ ਕਹਿੰਦੇ, ਸਹੀ ਕਹਿੰਦੇ। ਜਿਨ੍ਹਾਂ ਲੋਕਾਂ ਨੇ ਤਰੱਕੀਆਂ ਕੀਤੀਆਂ ਨਾ,
ਉਹ ਆਪਣਾ ਕਲਚਰ ਅੱਗੇ ਰੱਖ ਕੇ ਕੀਤੀਆਂ। ਆਪਣੀ ਪੰਜਾਬ ਕੋਈ ਪੰਜਾਬੀ ਹੈ, ਪੰਜਾਬੀ ਜ਼ੁਬਾਨ ਨੂੰ ਫਰੋਗ ਜਿਹੜੀ ਵੀ ਦੇਵੇ। ਜ਼ੁਬਾਨ ਆ ਆਪਣੀ ਜ਼ੁਬਾਨ ਨੂੰ ਹਾਂ, ਕੋਈ ਉਰਦੂ ਨੂੰ ਦੇਵੇ, ਹਾਂ ਕੋਈ ਅੰਗਰੇਜ਼ ਆਪਣੀ ਅੰਗਰੇਜ਼ੀ ਬੋਲੀ ਬੋਲੇ। ਅਸੀਂ ਤਰੱਕੀ ਤਾਂ ਕਰਾਂਗੇ ਜੇ ਆਪਣੀ ਜ਼ੁਬਾਨ ਨੂੰ ਫਰੋਗ ਦੇਵਾਂਗੇ। ਹਾਂ ਹੁਣ ਦਿਆਲ ਸਿੰਘ ਸਿੱਖ ਸੀਗਾ, ਉਹਦੇ ਚ ਕਿਤਾਬ ਪੜ੍ਹੋ, ਜ਼ਿੰਦਗੀ ਬਿਲਾਸ ਕਿਤਾਬ ਲਿਖੀ ਉਹਨੇ। ਤੁਸੀਂ ਇਹ ਸਾਬਤ ਕਰੋਗੇ ਯਾਰ ਇਹ ਕਲਮਾ ਪੜ੍ਹ ਲੈਂਦਾ ਤਾਂ ਮੁਸਲਮਾਨ ਤਾਂ ਪੱਕਾ ਮੁਸਲਮਾਨ ਹੈ। ਉਹਨੇ ਹੱਟਵੀਂ ਗੱਲ ਸਭ ਦੀਨ ਹੀ ਬਿਆਨ ਕੀਤਾ ਹਿੰਦੂ। ਉਹਦਾ ਕਿ ਮੇਰੇ ਸ਼ੇਰ ਯਾਦ ਆ ਗਿਆ ਦਿਆਲ ਸਿੰਘ ਦਾ, ਆਂਦਾ ਉਹ ਦੋਨਾਂ ਪਾਸੇ ਗੱਲ ਕਰਦਾ, ਆਂਦਾ ਪੂਜਿਆ ਰਿਓ ਦੇਵੀਆਂ ਦੇਵਤਿਆਂ ਨੂੰ, ਨਹੀਂ ਇੱਕ ਦੀ ਮੰਨੀ ਓਟ ਜਾਨੀ। ਦਿਆਲ ਸਿੰਘ ਨੇ ਰੱਬ ਨੂੰ ਰਾਜ਼ੀ ਕੀਤਾ, ਦੇ ਸਖੀ ਸੁਲਤਾਨ ਦੇ ਰੋਟ ਜਾਨੀ। ਆਂਦਾ ਤੁਸੀਂ ਬੁੱਤਾਂ ਦੇਵੀਆਂ ਦੇਵਤਿਆਂ ਨੂੰ ਪੂਜੀ ਜਾਂਦੇ ਆ, ਜੇ ਮੁਸਲਮਾਨ ਉਹ ਸਖੀ ਸੁਲਤਾਨ ਦੇ ਰੋਟ ਦੇਈ ਜਾਂਦੇ, ਗੈਰੋਲਾ ਦੇ ਨਿਆਜ਼ਾਂ ਉਹ ਵੀ ਗੈਰੋਲਾ ਦੇ ਦੇਈ ਜਾਂਦੇ ਆ। ਜਦ ਤੱਕ ਤੁਸੀਂ ਇੱਕ ਨੂੰ ਨਾ ਮੰਨੋਗੇ ਤੁਹਾਡੀ ਗੱਲ ਸਿੱਧੀ ਨਹੀਂ ਹੋ। ਉਹ ਸਿੱਖ ਕਿੰਨੀ ਵੱਡੀ ਗੱਲ, ਐਡੀ ਬੜੀ ਗੱਲ ਸਮਝਾ ਗਿਆ। ਮੁਹੱਬਤ ਲਾਓ ਅੱਲਾਹ ਤਾਲਾ ਦੇ ਰਸੂਲ ਨਾਲ, ਬਾਕੀ ਸਭ ਫਾਨੀ ਮੁਹੱਬਤ ਹੈ। ਬਿਲਕੁਲ ਸਹੀ ਕਹਿੰਦੇ ਹੋ ਜੀ। ਤੇ ਪੰਜਾਬੀ ਦੀ ਗੱਲ ਕਰ ਰਹੇ ਸਾਂ ਤੇ ਰਵਿੰਦਰਨਾਥ ਟੈਗੋਰ ਇੱਕ ਬੜੇ ਅੱਛੇ ਬੜੇ ਵਧੀਆ ਲਿਖਾਰੀ ਹੋਏ ਨੇ ਬੰਗਾਲ ਦੇ। ਤੇ ਜਦੋਂ ਅੰਗਰੇਜ਼ ਨੂੰ ਕਿਹਾ ਨਾ ਕਿ ਤੂੰ ਇੰਗਲਿਸ਼ ਵਿੱਚ ਲਿਖ, ਤੇਰਾ ਜਿਹੜਾ ਲਿਖਿਆ ਹੋਇਆ ਉਹ ਅਸੀਂ ਆਕਸਫੋਰਡ ਯੂਨੀਵਰਸਿਟੀ ਵਿੱਚ ਪੜ੍ਹਾਵਾਂਗੇ, ਉਹ ਤੇ ਛਾਪਾਂਗੇ ਤੇ ਇੱਕ ਤਾਰੀਖ ਬਣ ਜਾਏਗੀ ਲੰਬੀ, ਤੂੰ ਜ਼ਿੰਦਾ ਰਹੇਂਗਾ ਹਮੇਸ਼ਾ। ਉਹਨੇ ਕਿਹਾ ਮੈਂ ਅੰਗਰੇਜ਼ੀ ਜ਼ੁਬਾਨ ਦੇ ਵਿੱਚ ਕਿਉਂ ਲਿਖਾਂ, ਜਿਹਨੇ ਮੈਨੂੰ ਪੜ੍ਹਨਾ ਹੈ, ਜਿਹਨੇ ਰਵਿੰਦਰਨਾਥ ਟੈਗੋਰ ਨੂੰ ਪੜ੍ਹਨਾ ਹੈ, ਉਹ ਬੰਗਾਲੀ ਸਿੱਖੇ। ਆਪਦੀ ਜ਼ੁਬਾਨ ਦੇ ਨਾਲ ਆਪਦੀ ਬੋਲੀ ਦੇ ਨਾਲ ਇੰਨਾ ਪਿਆਰ ਹੋਣਾ ਚਾਹੀਦਾ ਹੈ। ਤੇ ਇੱਥੇ ਅਸੀਂ ਜਿਹੜਾ ਹੈ ਉਹ ਬੜੇ ਬੜੇ ਖਿਤਾਬ ਲੈਣ ਵਾਸਤੇ ਅਸੀਂ ਜਨਾਬ ਕਦੀ ਕਿਹੜੀ ਜ਼ੁਬਾਨ ਵਾਲੇ ਪਾਸੇ ਹੋ ਗਏ ਨੇ, ਕਦੀ ਕਿਹੜੀ ਵਾਲੇ ਪਾਸੇ ਹੋ ਗਏ। ਅਸੀਂ ਆਪਣੀ ਮਾਂ ਨਾਲ ਵੀ ਜਿਹੜਾ ਹੈ ਉਹ ਵਫਾ ਨਹੀਂ ਕੀਤੀ, ਨਾ ਮਾਂ ਨਾਲ ਕੀਤੀ ਤੇ ਨਾ ਮਾਂ ਬੋਲੀ ਨਾਲ ਕੀਤੀ। ਨਾ ਬੋਲਣਾ ਇਹਦੇ ਵਿੱਚ ਪਤਾ ਗੱਲ ਕੀ ਹੈ, ਅਸਲ ਜਿਹੜਾ ਹੈ ਨਾ ਬੰਦੇ ਦਾ ਰਹਿਣ ਸਹਿਣ, ਸਾਰੀ ਗੱਲ ਰਹਿਣ ਸਹਿਣ ਨਾਲ ਹੁੰਦੀ ਹੈ। ਜੇ ਜੀ ਮਜਲਿਸ ਬੰਦੇ ਦੇ ਹੋਊ ਨਾ, ਉਹ ਇਹ ਰਹਿਣ ਸਹਿਣ ਤਲਕ ਬਜ਼ੁਰਗ ਲਿਖਦਿਆਂ ਦਾ ਉਹ ਇਹ ਲਿਖਦਿਆਂ ਦਾ, ਚੰਗੇ ਬੰਦੇ ਦੀ ਸੋਬਤ ਯਾਰੋ ਜਿਵੇਂ ਦੁਕਾਨ ਅਤਾਰਾਂ, ਖੁਸ਼ਬੂ ਭਾਵੇਂ ਲਈਏ ਨਾ ਲਈਏ ਹੁੱਲੇ ਆਉਣ ਹਜ਼ਾਰਾਂ। ਬੁਰੇ ਬੰਦੇ ਦੀ ਸੋਬਤ ਯਾਰੋ ਜਿਵੇਂ ਦੁਕਾਨ ਲੁਹਾਰਾਂ, ਕੱਪੜੇ ਭਾਵੇਂ ਕੁੰਜ ਕੁੰਜ ਬਈਏ ਤੇ ਚਿੰਨਗਾ ਪੈਣ ਹਜ਼ਾਰਾਂ। ਬਿਲਕੁਲ ਸਹੀ ਗੱਲ, ਬਿਲਕੁਲ ਬੰਦੇ ਦੀ ਮਹਿਫਲ ਸਭ ਚੰਗੀ ਹੋਣੀ ਚਾਹੀਦੀ ਹੈ। ਸਹੀ ਕਹਿੰਦੇ ਹੋ ਜੀ। ਲੈ ਓ ਯਾਰ ਹਵਾਲੇ ਰੱਬ ਦੇ, ਲੈ ਓ ਯਾਰ ਹਵਾਲੇ ਰੱਬ ਦੇ, ਜੋ ਇਜਾਜ਼ਤ ਰਾਈਆਂ ਬਸ ਦੀ ਦੁਨੀਆ ਨਜ਼ਰ ਆਵੇ, ਕੰਡ ਕੀਤੀ ਜਦ ਪਾਈਆਂ। ਵਾਹ 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 ਵਾਹ। ਲਓ ਜੀ ਬਜ਼ੁਰਗੋ, ਲਓ ਜੀ ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਉਂਦੇ ਆ। ਤੇ ਅਸੀਂ ਗੱਲ ਕਰ ਰਹੇ ਸੀ ਲੁਕਾਈ ਦੀ ਵੀ ਗੱਲ ਕੀਤੀ ਹੈ, ਜਰਨਲ ਜੀ ਗੁਫ਼ਤਗੂ ਕੀਤੀ ਹੈ, ਤੇ ਇਹਦੇ ਚ ਰਹਿਣ ਸਹਿਣ ਕਿਵੇਂ ਦਾ ਹੋਣਾ ਚਾਹੀਦਾ। ਇੱਕ ਸ਼ੇਰ ਕਿ ਦੁਨੀਆ ਦੇ ਵਿੱਚ ਰੱਖ ਫਕੀਰਾ ਐਸਾ ਬੈਣ ਖਲੋਣ, ਤੂੰ ਹੋਵੇਂ ਤੇ ਹੱਸਣ ਸਾਰੇ ਨਾ ਹੋਵੇਂ ਤੇ ਰੋਣ। ਸਾਨੂੰ ਅਜਿਹੀ ਜ਼ਿੰਦਗੀ ਗੁਜ਼ਾਰ ਕੇ ਜਾਣਾ ਚਾਹੀਦਾ ਕਿ ਸਾਡੇ ਤੋਂ ਬਾਅਦ ਲੋਕ ਸਾਨੂੰ ਅੱਛੇ ਲਫ਼ਜ਼ਾਂ 'ਚ ਯਾਦ ਕਰਨ ਤੇ ਕਬਰ ਬੰਦੇ ਦੀ ਜਗਦੇ ਗਵਾਹੀਆਂ ਨਾਲ। ਜਿਹੜੇ ਬੰਦੇ ਦੀ ਗਵਾਹੀ ਚੰਗੀ ਲੱਗੀ, ਬੰਦਾ ਚੰਗਾ ਸੀ ਯਾਰ, ਬਹੁਤ ਪਿਆਰਾ ਸੀ, ਕਬਰ ਜਗੂ ਹੀ ਲੱਗ ਪਾਣੇ ਫਰਮਾਇਆ। ਤੇ ਜਿਹੜਾ ਬੰਦਾ ਦੁਨੀਆ ਦੁੱਖ ਦਿੰਦਾ ਗਿਆ, ਉਹਦੀ ਕਬਰ ਜਿਹੜੀ ਹੈ ਮੱਚੂਗੀ ਅੰਦਰ, ਅੱਗ ਮੱਚਣੀ, ਉਹਨੂੰ ਸਕੂਨ ਨਹੀਂ ਮਿਲਦਾ। ਲਓ ਜੀ ਇਹਦੇ ਨਾਲ ਹੀ ਛੱਡੋ ਪ੍ਰੋਗਰਾਮ ਨੂੰ ਮੁਕਾਉਂਦੇ ਆ ਤੇ ਆਪਣਾ ਤੇ ਆਪਣੇ ਆਲ ਦੁਆਲ ਦਾ ਰੱਖਿਆ ਜੇ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜ ਖਿੜ ਹੱਸੋ। ਰੱਬ ਰਾਖਾ।